यार इन्हें बुरे तक सीधे घर फायदा की हथ बन के मेरे नाल ही खड़ा रहना। अच्छा ही सारा अच्छा ही लो सर ਮਜ਼ਦੂਰ ਆ ਤੇ ਮਜ਼ਦੂਰ ਰਿਹਾ ਕਰੋ ਬਹੁਤਾ ਨਹੀਂ ਅੱਗੇ ਵਧੀਦਾ ਹੁੰਦਾ। ਉਹ ਤੂੰ ਕਿਹੜਾ ਐਡਾ ਚੀਫ ਮਿਨਿਸਟਰ ਲੱਗ ਗਿਆ ਤੂੰ ਵੀ ਤਾਂ ਸਾਡੇ ਨਾਲ ਦਾ ਹੀ ਕਿਉਂ ਤੁਹਾਡੇ ਨਾਲ ਦਾ ਮਹਾਰਾਜ ਸਾਹਿਬ ਨੇ ਮੈਨੂੰ ਤੁਹਾਡਾ ਨਿਗਰਾਨ ਰੱਖਣ ਲਈ ਰੱਖਿਆ ਵਾ। ਲੋ ਦੱਸੋ ਸਾਰੇ ਇਹਦੇ ਸਾਰੇ ਇੱਕੋ ਜੀ ਖੇਤੀ ਹੈਗੀ। ਥੈਲੇ ਚੁੱਕੇ ਉਥੋਂ 6 ਥੈਲੇ ਉਹ 6 ਥੈਲੇ ਲਟਾਉਣੇ ਹੀ ਉਹ ਬੰਦਾ ਹੀ ਨਹੀਂ ਆਇਆ। ਸੁਪਰ ਚੌਲਾਂ ਵਾਲੇ ਜਿੰਨੇ ਵੀ ਥੈਲੇ ਹੈਗੇ ਸਾਰੇ ਬਾਹਰ ਲਿਆ ਕੇ ਲਾ। ਉਹ ਸਾਰੇ ਬਾਹਰ ਲੱਗੇ ਹੋਏ ਆ। ਇੰਨੇ ਨਹੀਂ ਗੱਲ ਕਰੀ ਦਿੰਦੀ ਹਾਰਸ ਸਾਹਿਬ ਨੇ ਮੈਨੂੰ ਰੱਖਿਆ ਹੋਇਆ ਵਾ ਤੁਹਾਡੇ ਤੇ ਨਿਗਰਾਨੀ ਰੱਖਣ ਲਈ। ਇਹ ਨਹੀਂ ਕਿ ਮੈਂ ਤੁਹਾਡੇ ਨਾਲ ਕੰਮ ਵੀ ਕਰਾਉਂਦਾ ਫਿਰਾਂ ਸਾਰਾ। ਸਹੀ ਉਥੋਂ ਕਢਾ ਥੈਲੇ ਜਿਹੜੇ ਸੁਪਰ ਦੇ ਸਹੀ ਕੀ ਲੋ ਤੇ ਤੂੰ ਕਿਹੜਾ ਚੀਫ ਮਿਨਿਸਟਰ ਅੱਗੇ ਹੋ ਖਾ ਨਾਲ ਲੱਗ ਕੇ ਕਢਾ ਖਾਂ ਬਾਹਰ। ਆਹੋ ਤੇ ਤੂੰ ਵੀ ਤਾਂ ਸਾਡੇ ਨਾਲ ਤੂੰ ਆ ਮੈਨੂੰ ਦੱਸਣਾ ਦੱਸਿਆ। ਆਹੋ ਤੇ ਤੈਨੂੰ ਮੈਂ ਦੱਸਾਂਗਾ ਤੇ ਫੇਰ ਹੀ ਆ ਅੱਗੇ ਤੇ ਆ ਸੁਪਰ ਪਈ ਹੈਗੀ ਇਹਦੇ ਆਪਾਂ 5-4 ਥੱਲੇ ਡਾਲ ਲੈਣੇ ਹੈਗੇ ਆ। ਉਹ ਬਸ਼ੀਰਿਆ ਗੱਲ ਕਰਨ ਦਾ ਮਤਲਬ ਚੁੱਕ ਕੇ ਬਾਹਰ ਰੱਖਣੇ ਆ। ਅੱਛਾ ਭਾਵੇਂ ਦਾ ਦੋਵੇਂ ਜਣੇ ਯਾਰ ਚੁੱਕ ਕੇ ਬਾਹਰ ਰੱਖ ਲੈਨੇ। ਤੁਸੀਂ ਖਾਲੀ ਪੈਸੇ ਲੈਣੇ ਤੁਸੀਂ ਕੋਈ ਕੰਮ ਨਹੀਂ ਕਰਨਾ। ਤੁਸੀਂ ਵੀ ਤਾਂ ਸਾਡੇ ਨਾਲ ਹੀ ਜੇ। ਅੱਛਾ ਜੀ ਹਾਂਜੀ ਆਓ ਇੱਧਰ ਤੇ ਇੱਥੇ ਬੰਦਾ ਇੱਕ ਵਾਧੂ ਰੱਖ ਲੋ। ਇੱਥੇ ਹੀ ਰੱਖਦੇ ਫੇਰ ਨੂੰ ਇਦਾਂ ਭਾਰਾ ਮੇਰੇ ਕੋਲ ਨਹੀਂ ਚੁੱਕ ਹੋਣਾ। ਉਹ ਸਾਰੇ ਸੁਪਰ ਦੇ ਜਿੰਨੇ ਵੀ ਥੈਲੇ ਹੈਗੇ ਸਾਰੇ ਬਾਹਰ ਕਢਾ ਕੇ ਰੱਖ। ਅੱਛਾ ਜੀ ਭਾਈ ਹੋਰ ਉਸਤਾਦ ਭੇਜਣੇ ਆ ਹਾਰਸ ਸਾਹਿਬ ਦੱਸੋ ਤੁਸੀਂ ਮੈਨੂੰ। ਉਸਤਾਦ ਉਹਨਾਂ ਕੋਲ ਪੁੱਛ ਕੇ ਕਿ ਉਸਤਾਦ ਜੀ ਲਦਾਉਣੇ ਕਿੰਨੇ ਆ। ਸਾਜੀ ਤੋੜੇ ਕਿੰਨੇ ਲਦਾਉਣੇ ਰਿਸ਼ਕੇ 'ਚ 200 ਲਦਾ ਦਿਓ। 200 ਹੀ ਤੇ ਉਸਤਾਦ ਦੀ ਗੱਡੀ ਜਾਣੀ ਆ ਤੇ ਰਿਸ਼ਕਾ ਥੋੜਾ ਜਿਹਾ। ਆਹੋ ਜਿੰਨੇ ਵੀ ਆ ਤੂੰ ਆਣ ਕੇ ਤੂੰ ਇੱਥੇ ਖੜਾ ਕਾ ਹੋਈ ਜਾਣਾ ਬਾਰ-ਬਾਰ ਥੱਕਿਆ ਵਾ ਤੂੰ ਚੁੱਕ ਲਿਆ ਅੰਦਰੋਂ। ਅੱਛਾ ਜੀ ਉਹ ਗੱਡੀ 'ਚ ਆਏਗੀ ਤੇ ਫੇਰ ਹੀ ਲੱਦ ਦੂੰ। ਉਹ ਤੁਸੀਂ ਬਾਹਰ ਤਾਂ ਰੱਖੋ ਮੁੜ ਕੇ ਉਹ ਅੰਦਰ ਲੈਣ ਜਾ ਕੇ ਸ਼ਾਮ ਨੂੰ ਘੜਾ ਲੱਤਾਂ ਦੁਖਣ ਲੱਗ ਪਈਆਂ। ਤੇ ਭਾਈ ਗੱਡੀ ਆਏਗੀ ਤੇ ਨਾਲ ਬੰਦੇ ਦੋ ਹੋਣਗੇ ਤੇ ਜਾਣਾ ਬਾਹਰ। ਓਏ ਪੱਥਰ ਮੂੰਹੇ ਚੁੱਕ ਕੇ ਬਾਹਰ ਰੱਖ ਲੈ ਇੱਥੇ ਲਿਆ ਕੇ ਰੱਖ ਲੈ। ਤੂੰ ਟਿੱਕੀ ਮੂੰਹਾ ਮੈਂ ਤੈਨੂੰ ਕਹੀ ਜਾਂਦਾ ਰਿਸ਼ਕਾ ਆ ਪਿਆ ਸਾਰਾ ਕੁਝ ਤੂੰ ਕੰਮ ਕਰ ਲੈ ਮੈਂ ਰਹਿਣ ਦਿੰਦਾ। ਤੇ ਆਹੋ ਤੇ ਤੂੰ ਮੁੰਸ਼ੀ ਪੂਣਾ ਤੇਰਾ ਕਾਹਦਾ ਹੈਗਾ ਜਦੋਂ ਤੈਨੂੰ ਪਤਾ ਹੀ ਨਹੀਂ ਹੈਗਾ ਕਿਹਦਾ ਮਾਲ ਜਾਣਾ ਹੈਗਾ ਕਿਹਦਾ ਨਹੀਂ। ਉਹ ਜਦੋਂ ਆਉਣਗੇ ਨਾ ਤੈਨੂੰ ਉਹ ਦੱਸਣਗੇ ਕਿ ਮੁੰਸ਼ੀ ਪੂਣਾ ਰੱਖਿਆ ਕਿ ਤੁਹਾਡਾ ਨਿਗਰਾਨ ਵਾਂ ਮੈਂ ਇੱਥੇ। और निगरानी भी करनी है मुंशी पुणा भी करना सारा खाता क्लियर करना वा। ਹੁਣ ਤੂੰ ਸਮਝਾਉਣਾ ਮੈਨੂੰ ਸਾਰਾ ਕੁਝ। लो लगदा ते इदां दा ही है काम। ਚਲੋ ਜੀ ਆ ਪਿਆ ਕੰਮ ਫਿਰ ਮੈਂ ਰਹਿਣ ਦੇਣਾ ਤੂੰ ਕਰ ਲਾ। ਉਹ ਨਹੀਂ ਸਾਜ ਜੀ ਤੁਸੀਂ ਵੱਡੇ ਸੀਨੀਅਰ ਜੇ। ਵੱਡੇ ਕਾਹਦੇ ਜਵਾਬ ਤਾਂ ਧੜਾ ਧੜ ਦੇਣ ਡਿਆ ਨਾਲੋਂ ਨਾਲ। अस्सलाम वालेकुम जी। ਵਾਲੇਕਮ ਸਲਾਮ ਭਾਜੀ। ਫੱਕਾ ਮਾਰ ਲਾ ਇਹਦਾ ਦਾਲ ਵਾ ਭਾਜੀ ਇਹ। ਤੇ ਭਾਜੀ ਇਹ ਪਕਾਉਣ ਵਾਲੀ ਆ ਚਿੜੀਆਂ ਚੁੜੀਆਂ ਨੂੰ ਪਾਉਣ ਵਾਲੀ। ਭਾਜੀ ਇਹ ਦਾਲ ਪਕਾਉਣ ਵਾਲੀ ਹੁੰਦੀ ਹੈ ਚਿੜੀਆਂ ਨੂੰ ਵੀ ਭਾਵਾਂ ਪਾਈ ਜਾਓ ਤੁਸੀਂ। ਚਿੜੀਆਂ ਵਾਲੀ ਦਾਲ ਲੈਦਾ ਹੁੰਦੀ ਕੋਈ। ਆਹੋ ਕਹਿੰਦੇ ਆ ਨਾ ਕਿ ਉਹ ਲੈਦਾ ਉਹ ਰਲਾ ਕੇ ਦਾਲਾਂ ਪਾਉਂਦੇ। ਭਾਜੀ ਚਿੜੀਆਂ ਵੀ ਹੋਰ ਹੁੰਦੀਆਂ ਵਾ ਇਹੀ ਦਾਲ ਹੁੰਦੀ ਹੈ। ਅੱਛਾ ਹਲੀਮ ਚ ਪੈ ਜਾਂਦੀ ਭਾਜੀ। ਬੜੇ ਸਕੂਨ ਨਾਲ ਪੈ ਜਾਂਦੇ ਸੁੱਤੀ ਰਹਿੰਦੀ ਹੈ। ਨਹੀਂ ਸੌਣ ਤੇ ਨਹੀਂ ਦਿੰਦਾ ਐਡਾ ਕੜਛਾ ਹੁੰਦਾ ਨਾਈ ਕੋਲ ਉਹਨੇ ਤੇ 1 ਮਿੰਟ ਨਹੀਂ ਸੌਣ ਦੇਣੀ। ਇੱਥੋਂ ਅੰਦਾਜ਼ਾ ਕਰ ਲਓ ਫਿਰ ਹਲੀਮ ਚ ਪੈਂਦੀ ਹੋਣੀ ਕਿ ਨਹੀਂ। ਮਤਲਬ ਅੱਛਾ ਹਲੀਮ ਪੱਕਦਾ ਸੋਹਣਾ ਸੁੱਚੜ ਚੁੱਕ ਲਓ ਚਲ ਜਾਓ ਮਾਸ਼ਾਅੱਲਾ। ਤੇ ਕਿੱਥੇ ਆ ਜੀ ਬਾਊ ਜੀ ਕਿੱਥੇ ਨੇ ਤੁਹਾਡੇ ਭਾਈ ਨੂੰ ਜ਼ਰਾ। ਆ ਬਾਊ ਜੀ ਖੜੇ ਆ ਭਾਜੀ। ਹੈ ਆ ਬਾਊ ਜੀ ਆ ਤੇ ਸਫਾਈ ਵਾਲੇ ਕਿਹੜੇ ਇੱਥੇ। ਉਹ ਪਰਾਂ ਗਏ ਆ ਕੰਮ ਆ ਕੋਈ ਉਹਨਾਂ ਦਾ। ਨਹੀਂ ਮੈਨੂੰ ਮਾਲਕਾਂ ਦਾ ਕੰਮ ਆ ਭਾਜੀ ਜਾਂ ਮੈਨੇਜਰ ਸਾਹਿਬ ਕੋਈ। ਸਾਡੇ ਜਿਹੜੇ ਕੰਮ ਦੇ ਵਿੱਚ ਮੈਨੇਜਰ ਨਹੀਂ ਹੁੰਦੇ ਮੁੰਸ਼ੀ ਹੁੰਦੇ ਤੇ ਮਾਲਕ ਹੁੰਦੇ ਆ। ਮੁੰਸ਼ੀ ਨੂੰ ਮਿਲਾ ਦਿਓ ਭਾਈ। ਮੁੰਸ਼ੀ ਆ ਭਾਜੀ ਉਹ ਭਾਈ ਮੁੰਸ਼ੀ ਆ ਵਾ ਮਾਲਕ ਟਿੱਕੀ ਹੋਏ ਆ। ਅੱਛਾ ਸਾਰਾ ਕੰਮ ਤੇ ਇੱਥੇ ਸੁੱਟਿਆ। ਨਹੀਂ ਸਾਰਾ ਨਹੀਂ ਸਿੱਟਿਆ ਸਿਰਫ ਦੁਕਾਨ ਦਾ। ਤੇ ਦੂਜਾ ਸੁੱਟ ਕੇ ਉਹਨੇ ਖਰਾਬ ਹੀ ਕਰਾਉਣਾ ਵੀ ਜਿੰਨਾ ਕਿ ਤੂੰ ਕਰ ਸਕਦਾ ਉਹਨਾਂ ਕੀ ਕਰਾਉਣਾ ਮਾਲਕਾਂ ਨੇ। ਕੋਈ ਰਸਾਲਾ ਲਿਖ ਰਿਹਾ ਜਿਹਨੂੰ ਰੱਬ ਇੰਨਾ ਦਿੰਦਾ ਉਹਨੂੰ ਅਕਲ ਵੀ ਦਿੱਤੀ ਹੁੰਦੀ ਆ ਵੀ ਕਿੱਦਾਂ ਬੰਦੇ ਰੱਖਣੇ। ਦਿੱਤੀ ਆ ਤੇ ਉਹਨਾਂ ਨੇ ਮੈਨੂੰ ਰੱਖਿਆ ਵਾ ਭਾਜੀ ਹਰ ਸ਼ੈ ਦਾ ਧਿਆਨ ਰੱਖਦਾ ਇੱਥੇ ਮੈਂ। ਹੁਕਮ ਕਰੋ ਤੇ ਤੁਸੀਂ। ਚੌਕੀਦਾਰ ਦੇ ਨਾ ਉਥੇ ਮੈਨੇਜਰ ਨੂੰ ਬੁਲਾਓ ਜਿਹੜਾ ਮੁੰਸ਼ੀ ਆ ਉਹਨੂੰ ਬੁਲਾਓ। ਭਾਜੀ ਮੁੰਸ਼ੀ ਮੈਂ ਵਾ ਆਪ ਸਾਰਾ ਕੁਝ ਮੈਂ ਬੱਚਿਆਂ ਦੀਆਂ ਦਰਖਾਸਤਾਂ ਨਹੀਂ ਲਿਖਣ ਡਿਆ। ਮੈਂ ਮੁੰਸ਼ੀ ਆ ਇਹਨਾਂ ਦਾ ਹਿਸਾਬ ਕਿਤਾਬ ਕਰ ਰਿਹਾ ਵਾ। ਦੇਖੋ ਕੀ ਲਿਖਿਆ ਥੈਲੇ ਲਿਖੇ ਨਜ਼ਰ ਨਹੀਂ ਆਉਣ ਡਿਆ ਤੁਹਾਨੂੰ। ਮੈਂ ਹੀ ਆ ਮੁੰਸ਼ੀ ਭਾਜੀ। ਅੱਛਾ ਜਨਾਬ ਸਾਨੂੰ ਆਟੇ ਵਾਲੇ ਥੈਲੇ ਚਾਹੀਦੇ ਆ 150 ਤੇ 150 ਚਾਹੀਦਾ ਸਾਨੂੰ ਚੌਲਾਂ ਵਾਲੇ ਥੈਲੇ ਭਾਈ। 150 ਆਟੇ ਥੈਲਾ ਕਿੰਨੇ ਕਿਲੋ ਦਾ ਹੁੰਦਾ। 50 ਕਿਲੋ ਦਾ ਭਾਜੀ। ਚੌਲਾਂ ਵਾਲਾ ਚੌਲਾਂ ਵਾਲਾ 50 ਕਿਲੋ ਦਾ ਹੁੰਦਾ। ਤੇ ਆਟੇ ਦਾ ਆਟੇ ਦਾ 20 ਕਿਲੋ ਦਾ ਵੀ ਹੁੰਦਾ ਵਾ 40 ਦਾ ਵੀ ਹੁੰਦਾ ਵਾ 60 ਦਾ ਵੀ ਹੁੰਦਾ 10-15 ਤੁਹਾਡੇ ਵਰਗੇ ਗਰੀਬ ਲੋਕ 10 ਵਾਲਾ ਵੀ ਲੈ ਰਹੇ ਆ। ਅੱਛਾ ਹੁਕਮ ਕਰੋ ਤੁਸੀਂ ਆਰਡਰ ਲਾਓ। ਆਰਡਰ ਇਹ ਭਾਈ ਨਾ 9 ਚੱਕ ਚ ਬਚਾਉਣੇ ਆ ਥੈਲੇ ਆਟੇ ਵਾਲੇ। 9 ਚੱਕ ਆ। ਹਾਂਜੀ ਅੱਛਾ ਤੇ 150 ਥੈਲਾ ਬਚਾਉਣਾ ਚੌਲਾਂ ਵਾਲਾ 50 ਕਿਲੋ ਵਾਲਾ ਹੋਵੇ 50 ਤੋਂ ਥੱਲੇ ਨਾ ਹੋਵੇ ਭਾਜੀ ਹੁੰਦਾ ਹੀ 50 ਵਾਲਾ ਵਾ ਚੌਲਾਂ ਦਾ 50 ਵਾਲਾ ਹੀ ਹੁੰਦਾ ਵਾ। ਜੀ ਤੇ ਲੋਡਰ ਰਕਸ਼ਾ ਆਪਣਾ ਲਿਆਉਣਾ ਪੈਣਾ ਜਾਂ ਆਪ ਹੀ ਮੋਢਿਆਂ ਤੇ ਛੱਡ ਕੇ ਆਓਗੇ। ਭਾਜੀ ਐਡੀ ਦੂਰ ਲੋਡਰ ਰਕਸ਼ੇ 'ਚ ਹੀ ਜਾਣਾ ਵਾ ਮੋਢਿਆਂ ਤੇ ਕਿੱਥੇ ਟਾਰਜ਼ਨ ਆ ਮੈਂ ਇਹ ਸੁਪਰਮੈਨ ਆ।
ਰਕਸ਼ਾ ਹੀ ਹੋਣਾ ਵਾ, ਉਹਦਾ ਕਿਰਾਇਆ ਤੁਸੀਂ ਲੈਦਾ ਦੇਣਾ ਵਾ, ਜਗ੍ਹਾ ਤੁਸੀਂ ਦੱਸ ਸੁਪਰਮੈਨ ਤੇ ਦਿਓ। ਬੜਾ ਸੋਹਣਾ ਹੁੰਦਾ, ਉਹਦਾ ਕਸਾਲਾ ਜਿਹਾ ਹੁੰਦਾ ਹੀ ਨਹੀਂ ਭਾਈ ਨੂੰ, ਅਸੀਂ ਵੇਖਿਆ ਬੱਚਿਆਂ ਦੇ ਬਸਤਿਆਂ ਤੇ ਬਣਿਆ, ਉਹ ਤਾਂ ਬਹੁਤ ਸੋਹਣਾ ਹੁੰਦਾ। ਭਾਜੀ ਉਹਦਾ ਹੁੰਦਾ ਹੀ ਨਹੀਂ ਸੋਹਣਾ, ਉਹਦਾ ਤਾਂ ਚਿੱਕੂ ਚੜਿਆ ਹੁੰਦਾ ਮੂੰਹ ਤੇ। ਤੁਸੀਂ ਪਿੱਛੇ ਕਿੱਥੇ ਦੇਖ ਲਿਆ? ਦੇਖੋ ਉਹਦਾ ਗੈਟਅਪ ਸੋਹਣਾ ਕੀਤਾ ਹੁੰਦਾ। ਗੈਟਅਪ ਸੋਹਣਾ ਕਹੋ ਤੁਸੀਂ, ਸੁਪਰਮੈਨ ਨਹੀਂ ਤੁਸੀਂ ਦੇਖਿਆ, ਤੁਸੀਂ ਆਪਣਾ ਅੱਬਾ ਨਹੀਂ ਦੇਖਿਆ, ਸੁਪਰਮੈਨ ਕਿੱਥੋਂ ਦੇਖਿਆ ਹੋਣਾ? ਲਓ ਜੀ ਭਾਈ ਨੇ ਫਿਰ ਥੈਲੇ ਪਏ ਆ ਜਾਂ ਮਤਲਬ ਮਗਾਉਣੇ ਪੈਣਗੇ ਤੁਹਾਨੂੰ? ਭਾਜੀ ਹਰ ਸ਼ੈ ਪਈ ਆ, ਤੁਸੀਂ ਸਿਰਫ ਆਰਡਰ ਲਿਖਾਉਣਾ ਵਾ, ਕਿੰਨੇ ਥੈਲੇ ਤੇ ਜਿਹੜੀ ਚਾਹੀਦੇ ਆ। ਪਈ ਉਹਨੂੰ ਵੇਚੋ ਵੀ, ਉਹ ਪਈ ਰਹਿਣੀ ਆ ਉੱਥੇ, ਮਤਲਬ ਵੇਚੋ ਉਹਨੂੰ ਕਿਤੇ, ਦਿਓ ਮੈਨੂੰ, ਦਿਖਾਓ ਕਿੱਥੇ ਪਏ ਆ। ਆਓ ਭਾਜੀ ਇੱਥੇ ਦਿਖਾ ਦਿਓ ਯਾਰ, ਅੰਦਰ ਸੇਕ ਬਹੁਤ ਗਰਮੀ ਲੱਗਦੀ ਮੈਨੂੰ ਭਾਈ। ਦੂਰ ਦੀ ਨਿਗਾਹ ਕੰਮ ਕਰਦੀ ਤੁਹਾਡੀ? ਹਾਂਜੀ ਦੂਰ ਦੀ ਨਿਗਾਹ ਕੰਮ ਚੰਨ ਕਰਦੀ। ਵਿਖਾਉਣਾ, ਥੈਲੇ ਵਿਖਾਉਣੇ ਮੈਨੂੰ ਤਾਂ। ਉਹ ਸਾਹਮਣੇ ਥੈਲੇ ਲੱਗੇ, ਆਟੇ ਵਾਲੇ ਵੀ ਚੌਲਾਂ ਵਾਲੇ ਵੀ, ਦੇਖੋ ਉਹ ਦੇਖੋ ਭਾਜੀ, ਉਹ ਧਾਂਕਾਂ ਲੱਗੀਆਂ ਹੋਈਆਂ। ਭਾਈ ਮੈਨੂੰ 300 ਚਾਹੀਦਾ, 150 ਥੈਲਾ ਚਾਹੀਦਾ ਆਟੇ ਵਾਲਾ ਭਾਈ ਨੂੰ। ਉਰੇ ਆ ਆਟੇ ਦਾ ਥੈਲਾ 150 ਤੇ 150 ਚਾਹੀਦਾ ਜਿਹੜਾ ਤੁਸੀਂ 50 ਕਿਲੋ ਵਾਲਾ ਚੌਲਾਂ ਦਾ ਕਹਿੰਦੇ ਜੀ। ਆ 200 ਬੋਰੀ ਹੈਗੀ ਭਲਾ? ਹਾਂਜੀ ਭਾਈ 100 ਲੈਣ ਗਿਆ ਮੈਂ। 200 ਭਾਜੀ ਪਈ ਹੋਈ ਆ, 100 ਤੁਹਾਨੂੰ ਹੋਰ ਮੰਗਾ ਦੇਣੀ ਹੈ। ਇਹ ਮੁੱਛਾਂਗੇ ਟਾਕੀ ਪਾਈ ਮੂੰਹ ਚ ਭਾਈ ਨੇ। ਭਾਈ ਉਹ ਮੁੰਡਾ ਸਾਡਾ ਮੇਨ ਵਾ, ਇੱਥੇ ਦਾ ਬਦਮਾਸ਼ੀ ਬਦਮੂਸ਼ੀ ਵਾਲਾ ਕੰਮ ਹੋਵੇ ਤੇ ਇਹਨੂੰ ਅੱਗੇ ਕਰੀਦਾ ਵਾ। ਨਹੀਂ ਨਹੀਂ ਭਾਈ ਨੇ, ਅਸੀਂ ਸ਼ਰੀਫ ਆਦਮੀ ਭਾਈ ਨੂੰ ਵੇਖ। ਮਤਲਬ ਇਹ ਚਪੇੜਾ ਮਾਰਨ ਨੂੰ ਰੱਖਿਆ, ਇਹ ਬਹੁਤੀ ਗੱਲ ਵੀ ਨਹੀਂ ਕਰਨੀ। ਉਹਦੇ ਨੱਕ ਦੇ ਭਾਰ ਨਾਲ ਮੁੱਛਾਂ ਚੌੜੀਆਂ ਹੋਈਆਂ ਥੱਲੋਂ। ਉਹ ਤੂੰ ਉਹਨੂੰ ਕਾਹਤੋਂ ਕੁਝ ਕਹਿਣ ਡਿਆ ਯਾਰ? ਤੂੰ ਚੀਜ਼ ਲੈਣੀ ਗੱਲ ਕਰ, ਉਹਨੂੰ ਯਾਰ ਕਹਦਾ ਸਾਰਾ ਬੰਦਾ ਸੋਹਣਾ ਲੱਗਦਾ, ਹੁਣ ਸਾਡੇ ਨਹੀਂ ਹੈਗੀਆਂ, ਕਿਸੇ ਦੀ ਤਾਰੀਫ ਨਾ ਕਰੀਏ। ਤੂੰ ਮੁੱਛ ਦੇ ਵੱਟ ਪੈਂਦਾ ਵਾ, ਦੇਖ ਏਦਾਂ ਮੁੱਛਾਂ ਨੂੰ ਵੱਟ ਦਿੰਦਾ, ਕਲਾਬਾਜੀ ਵੀ ਲਾ ਲੈਂਦਾ ਅਗਲਾ। ਵੱਟ ਪੈਣਾ ਹੀ ਆ ਜਦੋਂ ਇੱਥੋਂ ਬੋਰੀ ਐ ਚੱਕ ਰਿਹਾ, ਸਾਰੀ ਰਗੜ ਤਾਂ ਨੂੰ ਮਾਈ ਦੀ ਬੋਰੀ ਦੀ। ਆਓ ਭਾਜੀ ਜ਼ਰਾ ਚੌਲ ਦਿਖਾਓ ਮੈਨੂੰ। ਕਿੱਥੇ ਦਿਖਾਓ ਚੌਲ? ਤੁਸੀਂ ਅੰਨੇ ਹੋ, ਚੌਲ ਹੀ ਦੇਖੇ ਅੱਗੇ। ਨਹੀਂ ਨਹੀਂ ਆਹ ਹੀ ਥੈਲੇ ਆ ਨਾ, ਆਹ ਹੀ ਆ ਨਾ ਸਾਈਜ਼ ਥੈਲਿਆਂ ਦਾ ਸਾਰਿਆਂ ਦਾ। ਭਾਜੀ ਆਹ ਸਿਆਦਾ ਥਾਲਿਆ ਦਾ। ਆਹ ਤੇ ਭਾਈ ਨੇ ਏਦਾਂ ਕਰੋ, ਸਾਨੂੰ ਤੇ 300 ਚਾਹੀਦਾ, 150 ਆਟੇ ਵਾਲਾ ਥੈਲਾ ਤੇ 150 ਹੀ ਚਾਹੀਦਾ ਚੌਲਾਂ ਵਾਲਾ। ਤੁਸੀਂ ਏਦਾਂ ਕਰੋ, ਉਹ ਫੋਨ ਕਰੋ ਫਿਰ ਬੰਦੇ ਨੂੰ, ਕਿਤੇ ਮਤਲਬ ਕਿੱਥੋਂ ਲਿਆ ਕੇ ਦਵੋਗੇ, ਕਿੱਦਾਂ ਨੂੰ ਪਹੁੰਚਾਓਗੇ? ਤੁਸੀਂ ਭਾਜੀ ਇੱਕ ਮਿੰਟ ਪਹੁੰਚਣੀ ਚਾਹੀਦੀ ਆ ਮੇਰੇ ਮਗਰ ਹੀ। ਭਾਜੀ ਤੁਸੀਂ ਫਿਕਰ ਨਾ ਕਰੋ, ਤੁਹਾਡਾ ਉਹ ਫਿਕਰ ਕਿਉਂ ਨਾ ਕਰੀਏ, ਅਸੀਂ ਪੈਸਾ ਦੇਣਾ, ਇਹ ਫਿਕਰ ਨਾ ਕਰੋ ਕਿ ਅਸੀਂ ਥੱਪੜ ਖਾਣ ਵਾਲੀ ਗੱਲ ਕਰਨੇ ਆ। ਭਾਜੀ ਤੁਹਾਡਾ ਸਮਾਨ ਹੀ ਪੂਰਾ ਕਰਨਾ, ਅਸੀਂ ਹੋਰ ਕੀ ਕਰਨਾ ਵਾ। ਹੈਲੋ ਭਾਜੀ। ਉਹ ਪੌੜੀ ਚੱਕ ਲਿਆ ਉਹਨੇ। ਭਾਜੀ ਜਦੋਂ ਉਹਨੂੰ ਵੀ ਕਦੀ ਕਦੀ ਫੋਨ ਆਉਂਦਾ ਹੋਣਾ। ਭਾਈ ਹਰਸ ਬੋਲ ਰਹੇ ਆ। ਉਹ ਭਾਜੀ ਉਹ ਗਾਹਕ ਆਇਆ ਵਾ, 200 ਬੋਰੀ ਉਹਨੂੰ ਚਾਹੀਦੀ ਆ, 150 ਚੌਲਾਂ ਦੀ। ਹਾਂਜੀ 150 ਚੌਲਾਂ ਦੀ ਤੇ 150 ਚੌਲਾਂ ਆਟੇ ਵਾਲੀ ਦੀ। ਬੋਰੀ ਚਾਹੀਦੀ ਆ ਤੇ 150 ਚਾਹੀਦੀ ਆ ਆਟੇ ਦੇ ਥੱਲੇ ਚਾਹੀਦੇ। 150 ਆਟੇ ਦੇ ਥੈਲੇ ਚਾਹੀਦੇ ਆ ਤੇ ਆਟੇ ਦੇ ਨਹੀਂ, ਆਟੇ ਦੇ ਭਾਜੀ। ਭਾਜੀ ਤੁਸੀਂ ਗੱਲ ਕਰ ਲਓ, ਚਲੋ ਗੱਲ ਕਰ ਲਓ। ਆਟੇ ਦੇ ਥੈਲੇ ਚਾਹੀਦੇ ਭਾਈ ਨੇ 150। ਹਾਂਜੀ ਤੇ 150 ਚਾਹੀਦੀ ਚੌਲਾਂ ਵਾਲੀ ਬੋਰੀ 50 ਕਿਲੋ। ਬਸ ਹੀ ਕਰ ਲਈ ਗੱਲ ਉਹਨੇ। 150 150 300 ਥੈਲਾ ਚਾਹੀਦਾ ਇਹਨਾਂ ਨੂੰ। ਭਾਜੀ 200 ਗੋਦਾਮ ਚ ਪਿਆ ਵਾ, 100 ਮੰਗਾਉਣਾ ਪੈਣਾ। ਕਰੋ ਫੋਨ ਯਾਰ, ਜਲਦੀ ਕਰੋ ਆ ਭਾਈ। ਕੋਲ ਵਾ ਮੇਰੇ ਖੜਾ ਵਾ, ਤੁਸੀਂ ਫੋਨ ਕਰ ਦਿਓ ਤੇ ਰਕਸ਼ੇ ਵਾਲੇ ਨੂੰ ਵੀ ਕਹਿ ਦਿਓ ਉਹ ਜਾਵੇ ਨਾ ਸਮਾਨ ਲੈ ਕੇ। ਨਹੀਂ ਉਹ ਲਵਾ ਕੇ ਇੱਧਰ ਨੂੰ ਭੇਜ ਦਿਓ। ਲਓ ਭਾਜੀ। ਹਾਂ ਜੀ ਲੈ, ਕੀ ਹੋਇਆ? ਧੰਨ। ਉਹ ਟੈਨਸ਼ਨ ਨਾ ਲਓ, ਮੈਂ ਪਹੁੰਚ ਗਿਆ ਉੱਥੇ। ਉਹ ਬੰਦਾ ਤੇ ਬਸੁਰਾ ਜਿਹਾ, ਲੇਕਿਨ ਗੋਦਾਮ ਚੰਗਾ ਉਹਨਾਂ ਦਾ। ਬੰਦਾ ਤੇ ਐਵੇਂ ਹੀ ਹੈ, ਝਾਵਾਂ ਜਿਹਾ ਹੀ, ਲੇਕਿਨ ਮਾਲ ਪਿਆ ਉਹਨਾਂ ਕੋਲ, ਮਾਲ ਵੱਡਾ ਕਾਰੋਬਾਰ ਉਹਨਾਂ ਦਾ। ਇੱਥੇ ਲੱਭ ਜਾਣਾ ਸਾਰਾ ਕੋਈ। ਲੈ ਉਹ ਛੱਡੋ, ਨੀਆਂ ਦੁਕਾਨਾਂ ਨੂੰ ਛੱਡੋ। ਹਾਂ ਹਾਂ ਬਣ ਗਿਆ ਕੰਮ। ਓਏ ਪਰੇਸ਼ਾਨ ਨਾ ਹੋ, ਤੂੰ ਬੰਦੇ ਇਕੱਠੇ ਕਰ, ਮਿੰਟ ਮਾਰ। ਭਾਈ ਜਲਦੀ ਕਰੋ ਫੋਨ। ਭਾਈ ਇਹ ਝਾਵਾਂ ਜਾ ਕਿਹਨੂੰ ਕਿਹਾ ਸੀ ਅੱਗੇ? ਹੈ ਝਾਵਾਂ ਜਾ ਕਿਹਨੂੰ ਕਿਹਾ? ਉਹਨੂੰ ਕਹਿੰਦੇ ਆ ਜਿਹੜਾ ਫੋਨ ਕਰਨੇ ਆ, ਉਹਨੂੰ ਮੈਂ ਝਾਵਾਂ ਜਾਂ ਕਹਿੰਦੇ ਆ। ਤੁਸੀਂ ਇਹ ਦੱਸਿਓ ਕਿ ਰਕਸ਼ਾ ਸੀ ਆਪਣਾ ਲਾਈਏ ਕਿ ਤੁਹਾਡੇ ਵਾਲਾ ਆਵੇਗਾ? ਨਹੀਂ ਤੁਹਾਡੇ ਕੋਲ ਸਵਾਰੀਆਂ ਵਾਲਾ ਨਹੀਂ ਸਾਡੇ ਕੋਲ ਹੈ ਸਮਾਨ ਚੁੱਕਣ ਵਾਲਾ, ਲੇਕਿਨ ਉਹਦਾ ਕਿਰਾਇਆ ਲੈਦਾ ਲੱਗਣਾ। ਕੀ ਕਿਰਾਇਆ ਵਾ? ਬੋਰੀ ਦਾ ਲਵੋਗੇ ਜਾਂ ਇਕੱਠਾ ਗੇੜੇ ਦਾ ਲਵੋਗੇ? ਕੀ ਹਿਸਾਬ ਆ? ਭਾਜੀ ਗੇੜੇ ਦੇ ਪੈਸੇ ਲੈਦਾ ਹੋਣੇ ਆ। ਗੇੜਾ ਨਹੀਂ ਦੇਣਾ ਮੈਂ, ਇੱਥੇ ਨਾਸਾਂ ਪਾੜ ਦੇਣੀਆਂ। ਗੇੜਾ ਗੂੜਾ ਨਹੀਂ ਦੇਣਾ ਮੈਨੂੰ ਇੱਥੇ। ਇੰਨੇ ਬੰਦੇ ਡਿਕਣ ਦਏ ਆ, ਪਿੰਡ 'ਚ ਮੂੰਹ ਕਾਲਾ ਕਰਾਉਣਾ ਮੇਰੇ ਤੋਂ। ਗੇੜਾ ਕਾ ਤੁਸੀਂ ਕਮੇਟੀ ਤੁਸੀਂ ਆਪ ਹੀ ਗਿਆ ਵੀ ਗੇੜੇ ਦੇ ਲਾਦਾ ਵੀ ਗੇੜਾ, ਤੂੰ ਕਿਹੜੀ ਗੱਲੋਂ ਦੇਣਾ ਵੀ ਮੈਨੂੰ? ਉਹ ਭਾਈ ਬਜ਼ੁਰਗ ਨੈਣ ਨਕਸ਼ਾ ਵਾਲਿਆ, ਗੇੜੇ ਦਾ ਮਤਲਬ ਹੁੰਦਾ ਵਾ ਕਿ ਉਹਨੇ ਅੰਦਰੋਂ ਗੇੜਾ ਲਿਆ ਕੇ ਲਾਉਣਾ ਵਾ, ਉਹਦੇ ਉਹਨੇ 5 ਰੁਪਏ ਥੈਲੇ ਦੇ ਵੱਖਰੇ ਲੈਣੇ ਤੁਹਾਡੇ ਕੋਲੋਂ। ਅੱਛਾ ਜਿਹਨੇ ਲੱਦਣਾ ਉਹਨੇ ਕੋਈ ਗੱਲ ਨਹੀਂ ਯਾਰ। 150 ਥੈਲੇ ਦੇ 5 ਰੁਪਏ ਹਿਸਾਬ ਨਾਲ ਉਹ ਪੈਸੇ ਲੈ ਲਓ। ਮੁੜ ਕੇ ਰਕਸ਼ਾ ਤੁਹਾਡੇ ਘਰ ਮੋਰੇ ਜਾਣਾ ਵਾ, ਲਾਸ਼ ਆਪਣਾ ਲੈ ਕੇ ਤੁਹਾਡਾ ਸਮਾਨ ਸਾਰਾ, ਉਹਦੇ ਪੈਸੇ ਲੈਦਾ ਹੋਣੇ ਭਾਈ। ਅੱਛਾ ਮਤਲਬ 50। ਗੇੜੇ ਦੇ ਸਾਰੇ ਦੇ ਪੈਸੇ ਦੱਸੋ ਕਿੰਨੇ ਬਣੇ ਆ? ਉਹ ਮੁੱਛੜ ਇਧਰ ਆ। ਉਹਦਾ ਸਿੱਧਾ ਨਾਂ ਕੀ ਆ? ਮੈਨੂੰ ਵੀ ਨਾ ਗੁੱਟ ਪਵਾ ਦੇ। ਅਸੀਂ ਵੀ ਇਹੀ ਕਹਿੰਦੇ ਸੀ, ਤੂੰ ਛੇੜ ਪਾਤੀ ਆ। ਉਸਤਾਦ ਹੋਣਾ ਕੋ ਨਾ ਭਾਈ ਕੋਲ ਲਿਖਾ ਕੇ ਲਿਆ 300 ਥੈਲੇ ਦਾ ਸਾਰਾ ਰੇਟ, ਆਟੇ ਦਾ ਵੀ ਤੇ ਚੌਲਾਂ ਦਾ ਵੀ। ਥੈਲੇ ਆ ਮਿੰਟ ਲਾ ਮੇਰਾ ਪੁੱਤ, ਥੈਲੇ ਆ ਉਹਨੇ ਕਿ ਭਾਈ ਤੇ ਨਾਲੇ ਮਗਾ ਰਕਸ਼ਾ ਵੀ ਮਗਾ ਲਓ ਭਾਜੀ। ਅੱਛਾ ਹੁਣ ਗੱਲ ਇਹ ਆ ਭਾਈ ਨੇ, ਉੱਥੇ ਜਿਹੜੇ ਬੰਦੇ ਲਾਉਣਾ ਮਾਲ ਜਿਨ੍ਹਾਂ ਨੇ ਉਹ ਅੱਛਾ ਗੇੜੇ ਕਿੰਨੇ ਲੱਗਣਗੇ ਇੱਕ ਰਕਸ਼ੇ 'ਚ? ਕਿੰਨੇ ਥੈਲੇ? ਮੇਰਾ ਖਿਆਲ ਸਾਰੇ ਹੀ ਆ ਜਾਣੇ ਆ। ਨਹੀਂ ਭਾਜੀ ਬੰਨ ਕੇ ਰੱਖ ਲੈਣੇ ਯਾਰ ਸਾਰੇ। ਨਹੀਂ ਭਾਜੀ ਉਹ ਰਕਸ਼ਾ ਐਡਾ ਵਜ਼ਨ ਵਾਲਾ ਨਾ, ਤਕਰੀਬਨ ਕੋਈ 3 ਗੇੜੇ ਲੱਗਣੇ ਤੁਹਾਡੇ। ਅੱਛਾ ਤੁਸੀਂ ਏਦਾਂ ਕਰੋ, ਪਹਿਲਾਂ ਫੋਨ ਕਰੋ ਉਧਰ, ਉਹ 100 ਵੀ ਮਗਾਓ ਥੈਲਾ ਜਿਹੜਾ ਪਿਆ ਉਹ ਮੈਂ ਉਹ ਕਾਂਡਿਆ ਵਾ ਥੈਲਾ, ਉਹ ਨਹੀਂ ਹਾਂ ਜਲਦੀ ਫੋਨ ਕਰੋ। ਅੰਕਲ ਜਲਦੀ ਪਹੁੰਚਾ ਇੱਥੇ। ਕਰ ਲੈਨੇ ਭਾਜੀ ਫੋਨ ਦਾ ਕੋਈ ਰੌਲਾ ਨਹੀਂ, ਫੋਨ ਹੁਣੀ ਕਰਨਾ। ਹੈਲੋ ਸਲਾਮ ਅਲੈਕਮ। ਲੱਦ ਲਿਆ ਭਾਜੀ ਉਹ ਵੀ ਮਾਲ? ਕਿੰਨੀਆਂ ਬੋਰੀਆਂ, ਕਿੰਨੀਆਂ ਥੈਲੇ ਆ? 100 ਚਾਹੀਦੇ ਆ।
ਅੰਗਾ ਤੁਸੀਂ ਭਾਵੇਂ ਭਾਜੀ 100 ਏਦਾਂ ਆਟੇ ਵਾਲੇ ਕਰੋ, ਥੈਲੀ ਹੋਣ 100 ਉੱਥੇ ਲਾ ਦਿਓ, ਜਿਹੜੇ 200 ਇੱਧਰ ਨੂੰ ਭੇਜ ਦਿਓ। ਉਹਦੇ ਵਿੱਚੋਂ 150 ਮੈਂ ਬੰਦੇ ਨੂੰ ਲੱਦ ਕੇ ਦੇਣਾ, 50 ਕਿਸੇ ਨੂੰ ਦੇਣੇ ਆ। ਤੁਸੀਂ ਆ ਜਾਓ, ਐਨੂੰ ਆ ਜਾਓ, ਮਸਦਾ ਹੀ ਭੇਜ ਦਿਓ ਇਹਨੂੰ। ਤੁਸੀਂ ਆਪਣੇ 10 ਜਿਹੜੇ ਲਵਾਉਣੇ ਉਹ ਲਵਾ ਕੇ ਇਹਨੂੰ ਭੇਜ ਦਿਓ ਉਹਨਾਂ ਨੂੰ। ਆ ਜਾਓ, ਲਓ ਭਾਜੀ ਤੁਹਾਡੇ ਆਟੇ ਦਾ ਵੀ ਬੰਦੋਬਸਤ ਹੋ ਗਿਆ। ਲਓ ਜੀ ਭਾਈ ਨਾ ਹੁਣ ਕਿੰਨੇ ਰਕਸ਼ੇ ਚਾਹੀਦੇ ਲੋਡਰ ਆਪਾਂ ਨੂੰ? ਇਹ ਭਾਜੀ ਕਮ ਸੇ ਕਮ ਵੀ ਨਾ 3-4 ਰਕਸ਼ੇ ਹੋ ਜਾਣੇ, 50 3 ਤੇ 4 7 ਰਕਸ਼ੇ। ਉਹ ਨਹੀਂ ਭਾਜੀ, ਮੇਰੇ ਮੁਹਾਵਰਾ ਸੀ, ਤੁਸੀਂ ਕਿਉਂ ਏਡੇ ਵਹਿਮ ਚ ਪੈ ਯਾਰ ਜਾਂਦੇ ਹੋ? ਮੁਹਾਵਰੇ ਦਾ ਟਾਈਮ ਨਹੀਂ ਭਾਈ, ਉੱਥੇ ਬੰਦੇ ਢੀਕਣ ਦੇ ਭਾਜੀ, ਤੇ ਚਾਰ- ਹਾਲ ਤਾਲ ਮਚੀ ਪਈ ਭਾਈ। ਭਾਜੀ 6 ਰਕਸ਼ੇ ਹੋਣੇ ਆ, 50 300 ਥੈਲਾ ਵਾ, 50 ਹੋਣਾ ਇੱਕ ਰਕਸ਼ੇ ਤੇ। ਅੱਛਾ ਠੀਕ ਹੋ ਗਿਆ। ਤੇ ਕਿਰਾਇਆ ਕੀ ਭਾਈ ਨੇ ਭਾਜੀ 3000 ਰੁਪਇਆ ਇੱਕ ਦਾ, ਰਕਸ਼ੇ ਦਾ? ਰਕਸ਼ੇ ਦਾ ਭਾਜੀ। ਉਹ ਕਿੱਥੇ ਦੇਖ ਲਓ, ਉਹ ਕਿੱਥੇ ਤੁਸੀਂ ਜਾ ਕੇ ਤੁਸੀਂ ਵਿੱਚੋਂ ਦੀ ਚੱਲ ਜਾਓਗੇ, ਰਾਹ ਮਲੂਮਾ ਤੁਹਾਨੂੰ ਵਿੱਚੋਂ ਨਾ ਦੀ ਜਾਓ ਤੁਸੀਂ ਉਤੋਂ ਦੀ। ਵਿੱਚੋਂ ਦੀ ਭਾਜੀ ਘਰ ਬਣੇ ਹੋਏ ਢਾਹ ਕੇ ਚੱਲ ਜੀਏ ਹੁਣ। ਵਿੱਚੋਂ ਦੀ ਕਿੱਥੋਂ ਸਿੱਧੀ ਇਹ ਸੜਕ ਜਾਂਦੀ ਬਲਡੋਜ਼ਰ ਤੇ ਜਾਣੀ ਥੱਲੇ ਭਾਜੀ। ਭਾਜੀ, ਜਿਹੜੀ ਸੜਕ ਜਾਂਦੀ ਉਹੀ ਜਾਣੀ ਨਾ, ਅਸੀਂ ਤਾਂ ਉੱਥੇ ਜਾਣਾ। ਚਲੋ ਭਾਈ ਤੁਹਾਡੀ ਮਿਹਰਬਾਨੀ, ਕੁਝ ਪਿਆਰ ਕਰੋ। ਪਤਾ ਕੀ ਆ, ਐਦਾਂ ਦਾ ਵਕਤ ਰੱਬ ਨਾ ਕਿਸੇ ਤੇ ਲਿਆਵੇ। ਲਿਆਓ ਜੀ ਲਿਆਓ। ਫੜ ਲਓ ਇਹਨਾਂ ਕੋਲੋਂ। ਭਾਜੀ 150 ਥੈਲਾ ਆਟੇ ਦਾ, ਹਾਂਜੀ 150 ਥੈਲਾ ਚੌਲਾਂ ਦਾ। ਅੱਛਾ ਟੋਟਲ ਮੁੰਡਾ ਹਿਸਾਬ ਕਰਾ ਕੇ ਲਿਆਇਆ ਵਾ 13 ਲੱਖ। ਰਕਸ਼ਾ ਦਾ ਕਿਰਾਇਆ ਪਾ ਕੇ, ਜੇ ਰਕਸ਼ੇ ਦੇ ਕਿਰਾਏ ਤੁਸੀਂ ਆਪਣੇ ਕੋਲੋਂ ਦੇਣੇ, ਵਿੱਚੋਂ ਅਸੀਂ ਕੱਢ ਦੇਣੇ। ਨਹੀਂ ਉਹ ਤੇ ਤੁਸੀਂ ਮੇਰੇ 12000 ਰਕਸ਼ਿਆਂ ਦਾ ਕਰਾਇਆ ਗਿਆ। ਹਾਂਜੀ ਭਾਜੀ। ਇਹ ਨਹੀਂ ਦਿਨ ਜੀ ਭਾਜੀ 14 ਲੱਖ 8000 ਰੁਪਇਆ ਬਣਦਾ ਟੋਟਲ ਤੁਹਾਡਾ। ਆਪ ਕਰਕੇ ਹਿਸਾਬ ਦੇਖ ਲਓ ਤੁਸੀਂ। ਭਾਈ ਨੂੰ ਕੋਈ ਨਹੀਂ, ਜ਼ਾਹਰ ਚੀਜ਼ ਚੰਗੀ ਥੈਲਾ ਚੰਗਾ ਹੋਣਾ ਚਾਹੀਦਾ। ਥੈਲਾ ਮਾੜਾ ਆਟੇ ਵਾਲਾ ਨਿਕਲਿਆ ਜਾਂ ਚੌਲਾਂ ਵਾਲਾ ਨਿਕਲਿਆ, ਭਾਈ ਤੁਸੀਂ ਜ਼ਿੰਮੇਦਾਰ ਨਹੀਂ ਭਾਜੀ, ਕਿਉਂਕਿ ਪਿੰਡ ਵਾਲਿਆਂ ਨੇ ਆਹ ਦੇਖ ਲਓ ਭਾਜੀ। ਸਮਝ ਲਓ ਕਿ ਮੇਰੇ ਸਿਰ ਤੇ ਪੱਗ ਨਹੀਂ ਰੱਖੀ, ਲੇਕਿਨ ਜ਼ਿੰਮੇਦਾਰੀ ਰੱਖੀ ਆ ਉਹਨਾਂ। ਭਾਜੀ ਮੈਂ ਜ਼ਿੰਮੇਦਾਰੀ ਤਾਂ ਜਿਹੜਾ ਕੰਮ ਆ ਮੈਂ ਆਹ ਥੈਲਾ ਚੱਕ। ਆ ਚੋਲ ਦੇਖੋ, ਜੀ ਚੋਲ ਦੇਖੋ ਸਾਰੇ। ਉਹ ਚੌਲ ਦੇਖੇ ਭਾਈ ਨੇ, ਚੌਲ ਇੰਨਾ ਕੁ ਹੁੰਦਾ ਸੀ ਮੈਂ ਉਦੋਂ ਖਿਚੜੀ ਖਾਂਦਾ ਹੁੰਦਾ। ਮੈਨੂੰ ਬੋਰੇ ਦਿਖਾਓ ਤੁਸੀਂ। ਤੁਸੀਂ ਮੋਤੀ ਚੂਰ ਵਾਲੇ ਚੌਲ ਵੇਖੇ? ਇਹ ਦੇਖੋ ਭਾਜੀ, ਇਹ ਥੈਲਾ ਚੈੱਕ ਕਰੋ, ਜ਼ਬਰਦਸਤ ਇਹ ਵਿੱਚ ਚੌਲ ਚੈੱਕ ਕਰੋ। ਓਕੇ ਭਾਈ। ਭਾਜੀ ਤੁਸੀਂ ਇਹ ਚੌਲ ਕਿੰਨੇ ਕਿਲੋ ਵਾਲਾ ਜੀ? ਉਹ ਪਾਵੇ ਚੌਲ ਭਾਈ ਨੇ ਬਹੁਤ ਖਾਦੇ ਅਸੀਂ, ਬਹੁਤ ਖਾਦੇ। ਭਾਜੀ ਚੌਲ ਵੀ ਥੈਲਾ ਇਨਸ਼ਾਅੱਲਾ ਮਜ਼ਬੂਤ ਆ ਬਸ। ਪੂਰੇ ਖਾਨਦਾਨ 'ਚ ਤੁਹਾਡੇ ਇਦਾਂ ਦੇ ਚੌਲ ਨਹੀਂ ਕਿਸੇ ਦੇ ਪੱਕੇ ਹੋਣਗੇ, ਕੱਲਾ ਕੱਲਾ ਦਾਣਾ ਦੇਖ 'ਚ ਨਜ਼ਰ ਆਊਗਾ। ਅੱਛਾ ਇਹ 25 ਕਿਲੋ ਵਾਲਾ ਭਾਈ ਨਾ 25 ਕੀ ਲਿਖਿਆ ਭਾਜੀ ਇਹ 25 ਕਿਲੋ ਵਾਲਾ, ਆਪਾਂ 50 ਕਿਲੋ ਵਾਲੇ ਰੱਖਣੇ ਤੁਹਾਡੇ। ਓਕੇ ਹੋ ਗਿਆ ਉਹ ਥੈਲਾ ਭਾਈ। ਤੋਂ ਵੱਡਾ, ਇਸ ਤੋਂ ਵੀ ਮਜ਼ਬੂਤ ਆ ਥੈਲਾ ਉਹ। ਤੁਸੀਂ ਫਿਕਰ ਨਹੀਂ ਕਰਨੀ ਭਾਈ ਨੇ। ਤੇ ਬਿੱਲ ਜਿਹੜਾ ਉਹ ਦਿਖਾ ਦਿਓ ਜ਼ਰਾ ਦੁਬਾਰਾ ਮੈਨੂੰ। ਵੇਲਾ ਮੈਂ ਤੁਹਾਨੂੰ ਦਿਖਾਤਾ ਭਾਜੀ, ਉਹਦੇ ਵਿੱਚ ਜਿਹੜੀ ਕਮੀ ਪੇਸ਼ੀ ਉਹ ਹਰ ਸਾਹਿਬ ਬੈਠੇ ਉਹਨਾਂ ਨੇ ਬਾਅਦ ਚ ਆਪ ਹੀ ਕਰਨੀ ਹੈ। ਉਹ ਕੋਈ ਨਹੀਂ ਭਾਈ, ਜਦੋਂ ਚੀਜ਼ ਜੋ ਲੈਣੀ ਤੇ ਕਮੀ ਪੇਸ਼ੀ ਕਾਦੀ, ਜਦੋਂ ਚੀਜ਼ ਜੋ ਚੰਗੀ ਲੱਭ ਜਾਣੀ ਜਿੱਥੋਂ, ਉਹਦੇ ਤੇ ਫਿਰ ਮਾੜੀ ਚੀਜ਼ ਦਾ ਰੌਲਾ ਹੁੰਦਾ। ਇੰਨੇ ਲੈ ਲੈ ਬਈ ਚੀਜ਼ ਹੀ ਤੁਹਾਡੀ ਮੱਥੇ 'ਚ ਵੱਜਣ ਦੀ ਆ। ਵੇਖ ਤੇ ਸਹੀ। ਭਾਜੀ ਮੈਨੂੰ ਤੁਹਾਡੀ ਗੱਲ ਸਾਰੀ ਸੁਣਦੀ ਹੈ ਨਾ, ਉੱਚੀ ਕਾਹਤੋਂ ਬੋਲਣ ਡਏ ਤੁਸੀਂ? ਅਸਲ ਦੇ ਵਿੱਚ ਮੈਂ ਨੀਵਾਂ ਖਲੋਤਾ ਨਾ, ਮੈਂ ਕਹਿੰਦਾ ਤੇਰੇ ਕੰਨ ਤੱਕ ਗੱਲ ਪਹੁੰਚ ਜਾ। ਹਾਂਜੀ ਹੁਕਮ ਕਰੋ ਹੁਣ। ਲਓ ਜੀ ਹੁਕਮ ਇਹੀ ਆ, ਤੁਸੀਂ ਰਕਸ਼ਿਆਂ ਵਾਲਿਆਂ ਨੂੰ ਫੋਨ ਕਰੋ ਭਾਈ। ਤੇ ਭਾਜੀ ਰਕਸ਼ੇ ਵੀ ਉਹ ਦੇਖੋ ਆ ਗਏ, ਇੱਕ ਮਿੰਟ। ਉਹ 2 ਰਕਸ਼ੇ ਲਗਾਤਾਰ ਹੀ ਆ ਗਏ। ਓਏ ਕਿਤੇ ਇਹਨੂੰ ਪਤਾ ਨਹੀਂ ਕਦ। ਹਾਂ ਉਹ ਭਾਈ ਦੱਦੋ ਯਾਰ ਮੇਰੀ ਗੱਲ ਹੋ ਗਈ ਆ ਉਹਦੇ ਨਾਲ। ਹੈ ਨਹੀਂ ਰਕਸ਼ੇ ਤੇ ਲਿਆ ਮਾੜਾ ਹੀ ਆ ਭਾਈ ਦਾ ਬਹੁਤ ਚੰਗਾ ਵਾ। ਉਹਨੇ ਕਹਿਤਾ ਭਾਜੀ ਅਸੀਂ ਤੁਹਾਨੂੰ ਉਹ 150 300 ਥੈਲਾ ਲੱਗ ਰਿਹਾ, ਇੱਧਰ ਲਿਆ ਰਕਸ਼ਾ ਅੱਗੇ। ਹਾਂ ਜਾ ਯਾਰ ਉਨਕਾ ਰਕਸ਼ਾ ਇੱਧਰ ਲਿਆ, ਗੱਡੀ ਸਾਈਡ ਤੇ ਕਰ। ਉਹ ਨਹੀਂ ਚੰਗਾ ਬੰਦਾ ਮੂੰਹ ਮੱਥੇ ਨਹੀਂ ਲੱਗਦਾ, ਲੇਕਿਨ ਕੰਮ ਕਾਰੋਬਾਰ ਚੰਗਾ ਉਹਦਾ। ਹਾਂ ਉਹਨੇ ਮੈਨੂੰ ਈਜ਼ੀ ਕਰਤਾ। ਉਹਨੇ ਕਿਹਾ ਭਾਜੀ ਟੈਨਸ਼ਨ ਹੀ ਨਾ ਲਓ। ਹਾਂਜੀ ਆ ਰਹੇ ਆ, ਬੰਦੇ ਇਕੱਠੇ ਕਰ ਦੋ, ਬੰਦੇ ਇਕੱਠੇ ਕਰ ਬੋਰੀਆਂ ਲਵਾਉਣ ਵਾਲੇ। ਲਓ ਜੀ ਭਾਜੀ ਬੰਦੇ ਤੁਹਾਡੇ ਵੀ ਇਥੋਂ 10 ਕ ਚਾਹੀਦੇ ਆ ਨਾਲ। ਭਾਜੀ ਤੁਸੀਂ ਟੈਨਸ਼ਨ ਨਾ ਲਵੋ, 10 ਰੁਪਏ ਇੱਕੋ ਹੀ ਬਹੁਤ ਹੈਗਾ। ਭਾਜੀ ਇਹ ਨਾ ਹੋਵੇ ਥੈਲਾ ਚੁੱਕ ਕੇ ਘਰ ਵਾਲ ਨੂੰ ਟੁਰ ਪਵੇ। ਉਧਰ ਬੰਦੇ ਜਿੱਥੇ ਚਾਹੀਦੇ ਆ ਨਾ ਭਾਜੀ ਸਾਨੂੰ। ਸਾਰੀਆਂ ਤੋੜ ਤੇ ਬੋਲੀਆਂ ਇਹੀ ਰੱਖਦਾ ਵਾ, ਜਿੰਨੇ ਥੈਲੇ ਇਹਨੇ ਤੋੜ ਤੇ ਰੱਖੇ। ਤੁਸੀਂ ਫਿਕਰ ਨਾ ਕਰੋ, ਸਾਡੇ ਕੋਲ 4 ਕ ਬੰਦੇ ਹੈਗੇ, ਇਹਨਾਂ ਨੇ 50 ਰੁਪਏ ਚੜਾਉਣ ਦੇ ਲਾਉਣੇ ਤੇ 50 ਰੁਪਏ ਲਾਉਣ ਦੇ ਲਾਉਣੇ। ਬੱਕਰੇ ਜਿਹੜਾ ਨਹੀਂ ਭਾਜੀ ਥੈਲੇ ਜਿਹੜੇ ਅੱਛਾ 50 ਰੁਪਏ ਕਿ ਥੈਲੇ? ਹਾਂਜੀ 4 ਬੰਦੇ ਹੈਗੇ। ਯਾਰ ਤੁਹਾਨੂੰ ਖੁਸ਼ੀ ਨਹੀਂ ਹੁੰਦੀ ਤੁਹਾਡੀ ਦੁਕਾਨ ਤੋਂ ਇੰਨਾ ਮਾਲ ਜਾ ਰਿਹਾ, ਤੁਸੀਂ ਉਹਦੇ ਵੀ ਪੈਸੇ ਲੈ ਰਹੇ ਜੇ? ਭਾਜੀ ਖੁਸ਼ੀ ਕਰੋੜਾਂ ਦਾ ਮਾਲ ਜਾਂਦਾ ਵਾ, ਤਾਂ ਕੁਝ ਵੀ ਨਹੀਂ ਹੈਗਾ। ਇਹਦਾ 14 ਲੱਖ ਰੁਪਏ ਦਾ ਮਾਲ ਆ ਸਾਰਾ ਤੁਹਾਡਾ। ਠੀਕ ਹੋ ਗਿਆ ਭਾਜੀ। ਭਾਜੀ ਆ ਬੰਦੇ ਸਾਰੇ ਥੈਲੇ ਲੱਦ ਕੇ ਉਹ ਰਕਸ਼ੇ ਤੁਹਾਡੇ ਮਗਰ ਹੋ ਜਾਣਗੇ। ਤੁਸੀਂ ਸਿਰਫ ਸਾਨੂੰ ਇਹਨਾਂ ਨੂੰ ਇਹ ਦੱਸੋ ਕਿ ਰਕਸ਼ੇ ਪਹੁੰਚਾਉਣੇ ਕਿੱਥੇ ਆ। ਉਹ ਭਾਜੀ ਉੱਥੇ ਕਿਹੜਾ ਗਲੀਆਂ ਚ ਮੁੰਡਾ ਵਾ। ਹਾਂਜੀ ਇਹ ਸਾਡਾ ਪਿੰਡ ਆ ਨੌ ਚੱਕ ਭਾਈ। ਹਾਂਜੀ ਮੈਂ ਦੇਖਿਆ। ਪਿੰਡ ਵੜਦੇ ਆ, ਇਹ ਨਹਿਰ ਆ। ਉਹ ਜਿਹੜਾ ਸੂਆ ਸਿੱਧਾ ਹੀ ਜਾਂਦਾ। ਹਾਂਜੀ ਬਿਲਕੁਲ ਉਹ ਥੋੜਾ ਜਿਹਾ ਜਾ ਕੇ ਨਾ, ਕੋਈ ਮੇਰਾ ਖੇ 1-ਅੱਧਾ ਮੀਲ ਅੱਗੇ ਜਾ ਕੇ ਅੱਗੇ ਬੰਦੇ ਖਲੋਤੇ ਹੋਣੇ। ਸਮਝ ਲਈ ਚੰਗੀ ਤਰ੍ਹਾਂ ਐਡਰੈਸ ਸਮਝ ਭਾਈ ਨੇ ਅੱਗੇ ਬੰਦੇ ਖਲੋਤੇ ਹੋਣੇ, ਕੋਈ ਬਾਵਾ ਉੱਥੇ ਪਿੰਡ ਦਾ 150-200 ਬੰਦਾ ਖਲੋਤਾ ਵਾ। ਉੱਥੇ ਤੁਸੀਂ ਆ ਸਾਰੇ ਰਕਸ਼ੇ ਲੈ ਜਾਣੇ ਆ। ਅਸਲ ਦੇ ਵਿੱਚ ਭਰਾਵਾ ਪਿੰਡ ਤੇ ਭਾਰੀ ਆਈ ਲੱਗਦਾ। ਕੋਈ ਸਵੇਰੇ ਕਿਤੇ ਨੇ ਮੱਝਾਂ ਨਵਾਈਆਂ ਵਾ ਤੇ ਉਹਨੇ ਪਟੜੀ ਥਾਣੀ ਕੱਢੀਆਂ ਵਾ ਤੇ ਨਹਿਰ ਦਾ ਨਾ ਟੁੱਟ ਗਿਆ ਬੰਨ। ਅੱਛਾ ਇਹ ਸਾਰੇ ਰਕਸ਼ੇ 300 ਬੋਰੀ ਉੱਥੇ ਲੈ ਕੇ ਜਾਣੀ ਹੈ। ਚੌਲ ਤੇ ਆਟਾ ਤੁਸੀਂ ਲੈਦਾ ਉੱਥੇ ਢੇਰੀ ਕਰ ਦੇਣਾ। ਉਹ ਬੋਰਿਆਂ ਦੇ ਵਿੱਚ ਮਿੱਟੀ ਮੁੱਟੀ ਪਾ ਕੇ ਨਾ ਭਰਾਵੋ, ਤੇ ਪਿੰਡ ਵਾਲੇ ਨਾਲ ਹੋਣੇ ਆ ਤੁਹਾਡੇ, ਤੇ ਉਹ ਜਿੱਥੋਂ ਨਹਿਰ ਟੁੱਟੀ ਆ ਨਾ, ਇਹ ਤੁਸੀਂ ਥੈਲੇ ਉੱਥੇ ਲਾਉਣੇ ਆ ਸਾਡੇ।
ਜਿੱਦਾਂ ਹੀ ਨਹਿਰ ਰੁਕੇਗੀ ਪਾਣੀ ਰੁਕ ਜਾਏਗਾ, ਪਿੱਛੋਂ ਟਰਾਲੀ ਮਿੱਟੀ ਦੀ ਕਹੀ ਅਸੀਂ, ਟਰਾਲੀ ਮਿੱਟੀ ਦੀ ਆਉਣੀ ਦੂਰੋਂ ਭਾਜੀ। ਉਹ ਜਿੰਨਾ ਕਿ ਟਰਾਲੀ ਮਿੱਟੀ ਦੀ ਆਏਗੀ ਨਾ, ਜਿੱਦਾਂ ਜਿੱਦਾਂ ਮਿੱਟੀ ਦੀ ਟਰਾਲੀ ਆਂਦੇ ਜਾਏਗੀ, ਤੁਸੀਂ ਬੋਰੇ ਖਾਲੀ ਕਰਕੇ ਵਿੱਚ ਚੌਲ ਪਾ ਕੇ ਤੇ ਵਾਪਸ ਲੈ ਆਉਣੇ ਆ ਭਾਈ। ਅਸੀਂ ਥੈਲੇ ਵਾਪਸ ਲੈ ਕੇ ਆਉਣੇ ਆ। ਹਾਂਜੀ ਭਾਈ। ਜਦੋਂ ਇੱਥੋਂ ਲੈ ਕੇ ਜਾਣੇ ਤਾਂ ਚੌਲ ਇੱਕ ਸਾਈਡ ਤੇ ਰੱਖ ਦਈਏ। ਹਾਂਜੀ, ਉਹ ਤੁਸੀਂ ਢੇਰੀ ਕਰਨੇ ਸਾਈਡ ਦੇ ਬੰਦੇ ਤੁਹਾਡੇ 10 ਚਾਹੀਦੇ ਆ, ਬਕਾਇਆ ਉੱਥੇ ਪਿੰਡ ਵਾਲੇ ਰਲ ਜਾਣੇ ਆ ਨਾਲ। ਸਾਡੇ ਵੱਲੋਂ ਤੇਰਾ ਪੂਰਾ ਪਿੰਡ ਉੱਜੜ ਜਾਏ ਭਾਵਾਂ, ਸਾਡੇ ਵੱਲੋਂ ਸਾਰਾ ਖਾਨਦਾਨ ਤੁਹਾਡਾ ਡੁੱਬ ਕੇ ਮਰ ਜਾਏ। ਤੇਰਾ ਦਿਮਾਗ ਸਹੀ ਆ? ਇੰਨਾ ਟਾਈਮ ਜ਼ਾਇਆ ਕਰਕੇ ਤੂੰ ਕਹਿਣ ਕੀ ਡਿਆ ਸਾਨੂੰ? ਭਾਜੀ ਥੈਲੇ ਮੈਂ ਤੁਹਾਨੂੰ ਥੈਲੇ ਕਹਿੰਦੇ ਆ। ਓਏ ਲਾਂਤੀ ਸ਼ਖਸਾ, ਤੂੰ ਚੰਗਾ ਭਲਾ ਬੇਵਕੂਫ ਤਾਂ ਨਹੀਂ ਹੈਗਾ? ਕੀ ਹੋਇਆ? ਇੱਥੋਂ ਥੈਲੇ ਦੇ ਵੱਲੋਂ ਲੱਦਣ ਡਿਆ ਵਾ, ਉੱਥੇ ਜਾ ਕੇ ਅਸੀਂ ਝਾੜਨੇ ਆ, ਝਾੜ ਕੇ ਮਿੱਟੀ ਰੱਖ ਕੇ ਤੁਹਾਡਾ ਨਹੀਂ ਝਾੜਨੇ ਤੁਸੀਂ ਤਾਂ ਰਕਸ਼ੇ ਖੜੇ, ਪਿੰਡ ਵਾਲੇ ਨੇ ਆਪ ਹਲਾ ਕਰਕੇ ਪਿੰਡ ਵਾਲੇ ਥੈਲੇ ਸਾਡੇ ਚਾਹੀਦਾ ਤੂੰ, ਹੋਰ ਦੁਕਾਨਾਂ ਤੇ ਥੈਲੇ ਹੈ ਨਹੀਂ? ਨਹੀਂ ਪਿੰਡ ਦੇ ਥੈਲੇ ਲਾ ਲਓ। ਹੈਗੇ ਆ ਦੁਕਾਨਾਂ ਛੋਟੀਆਂ ਭਾਜੀ, 5-10 ਥੈਲੇ ਚਾਹੀਦੇ ਆ ਮਾਸ਼ਾਅੱਲਾ, ਭਰਮਾ ਮਾਲ। ਜਿੰਨੇ ਬੇਵਕੂਫ ਆ ਤੁਸੀਂ, ਸਾਰਾ ਪਿੰਡ ਵਾਲਾ ਮਰ ਕੇ ਅੱਗੇ ਰੁਕ ਕੇ ਪਾਣੀ ਰੋਕ ਲਓ, ਇਦਾਂ ਸਾਰੇ ਮਰੇ ਪਾਓ, ਪਾਣੀ ਰੁਕ ਜਾਊਗਾ ਤੁਹਾਡਾ, ਪਿੰਡ ਬਚ ਜਾਊ ਤੁਹਾਡਾ। ਨਹੀਂ ਉਹ ਬੰਦੇ 2-4 ਹੋਏ, ਉਹ ਪਾਣੀ ਦੀ ਛੱਲ ਨਾਲ ਰੁੜ ਗਏ ਆ। ਉਹ ਚੱਲ ਨਿਕਲੋ ਬਾਹਰ, ਚੱਲ। ਤੂੰ ਡਰਾਮੇ ਕਰਨ ਡਿਆ ਮਾਮਾ, ਇੰਨਾ ਟਾਈਮ ਜ਼ਾਇਆ ਕਰਾ ਕੇ ਉਦੋਂ ਨਹੀਂ ਪੈਸੇ ਦੇਣੇ, ਥੈਲਿਆਂ ਦੇ ਪੈਸੇ ਲੈ ਲਓ। ਕਿਹੜੇ ਪੈਸੇ ਥੈਲਿਆਂ ਦੇ ਲੈਣੇ ਆ? ਉੱਥੇ ਤੁਸੀਂ ਚੌਲ ਤੇ ਆਟਾ ਚੁੱਕ ਲੈਣਾ, ਥੈਲਿਆਂ ਦੇ ਅਸੀਂ ਤੁਹਾਨੂੰ ਪੈਸੇ ਦੇ ਦਾਂਗੇ ਭਾਜੀ, ਇਹ ਕਿਹੜੀ ਗੱਲ ਆ? ਉਹ ਯਾਰ ਹੈਲੋ, ਉਹ ਨਹੀਂ ਉਹਨੂੰ ਮੋੜ ਲਾ, ਉੱਥੇ ਪਿੰਡ ਹੀ ਪਹੁੰਚ ਜਾਣਗੇ। ਕਿਹੜੇ ਪਿੰਡ ਪਹੁੰਚ ਜਾ? ਉਹਨੂੰ ਕਹ ਨਹੀਂ, ਬਕਵਾਸ ਕਰਨ ਡਿਆ ਸੀ, ਲਾਂਤੀ ਜਿਆ ਕੋਈ ਉਹ ਨਹੀਂ ਝੂਠ ਬੋਲਣ ਡਿਆ, ਉਹ ਖਾਲੀ ਥੈਲੇ ਪਿੰਡ ਰੁੜ ਜਾਣਾ ਭਾਈ ਸਾਡਾ, ਥੈਲੇ ਉਹ ਰੁੜ ਜਾਏ ਸਾਡੇ ਨਾਲ, ਤੂੰ ਬਣ ਜਾ ਸਾਡਾ ਪਿੰਡ ਵੀ, ਅਸੀਂ ਮਾਮੇ ਆ ਪਿੰਡ ਦੇ। ਉਹ ਭਾਜੀ ਉਹ ਮੈਨੂੰ ਥੈਲੇ ਚਾਹੀਦੇ ਸੀ ਖਾਲੀ, ਹਾਂਜੀ ਤੇ ਉਹ ਚੌਲ ਲੈ ਆਓ, ਵਾਪਸ ਲੈ ਆਓ ਚੌਲ ਭਾਜੀ, ਵਾਪਸ ਲੈ ਆਉਣੇ ਭਾਜੀ ਤੁਸੀਂ ਵਾਪਸ ਮੋੜ ਜਾਓ। ਉਹ ਭਾਜੀ ਨਹੀਂ, ਉਹ ਤੁਸੀਂ ਆਟਾ ਵੀ ਵਾਪਸ ਆ ਜਾਣਾ। ਉਹ ਭਾਜੀ ਮੋੜ ਲਓ, ਤੁਹਾਡੀ ਮਿਹਰਬਾਨੀ। ਉਹ ਤਾਂ ਲਾਂਤੀ ਜਿਆ ਵਾ ਬੰਦਾ, ਬਲਕਿ ਉੱਥੇ ਹੀ ਖੁੱਝ ਜਾਣਾ, ਉੱਥੇ ਹੀ ਪਿੰਡ ਵਾਲਿਆਂ ਨੇ ਪਰਾਤਾਂ ਚ ਪਾ ਕੇ ਲੈ ਜਾਣਾ ਆਟਾ। ਮੈਂ ਹਾਰਸ ਭਾਈ ਨਾਲ ਗੱਲ ਕਰ ਜਾ, ਹਾਰਸ ਭਾਈ ਨਾਲ ਗੱਲ ਕਰਾ ਕੇ ਆਦੀ ਮਿੰਟ ਲਾ, ਚੱਲ ਨਿਕਲ ਬਾਹਰ। ਉਹ ਭਾਜੀ 200 ਥੈਲੇ ਦਾ ਮੈਂ ਹੁੰਦਾ ਵਾ, ਮੈਂ ਕਹਿੰਦਾ ਮੈਂ ਤੇਰਾ ਮੂੰਹ ਬਿੰਗਾ ਕਰ ਦੇਣਾ, ਤੇਰਾ 200 ਥੈਲੇ ਦਾ। ਉਹ ਭਾਜੀ ਪਾਗਲ ਦੇ ਨਹੀਂ ਹੋ ਗਏ, ਇਕੱਠਾ 300 ਥੈਲਾ ਚੱਲਾ ਮੱਤ ਵੱਜੀ। ਉਹ ਭਾਜੀ ਸਾਡਾ 400 ਵੀ ਜਾਂਦਾ, 500 ਵੀ ਜਾਂਦਾ, ਪਰ ਜਾਣਾ ਹੀ ਜਾਂਦਾ। ਉਧਰ ਨੂੰ ਤੇ ਨਹੀਂ ਨਾ ਜਾਂਦਾ, ਜਿੱਧਰ ਨੂੰ ਆ 300 ਚੱਲਾ। ਸਾਨੂੰ ਕੀ ਪਤਾ ਸੀ ਹੁਣ ਤੁਹਾਡਾ ਸਾਰਾ ਖਾਨਦਾਨ ਭਿੱਜਣ ਡਿਆ, ਹੁਣ ਡੁੱਬ ਕੇ ਮਰਨ ਲੱਗਾ ਵਾ। ਸਾਨੂੰ ਪਹਿਲਾਂ ਪਤਾ ਹੁੰਦਾ ਸੀ ਉੱਥੇ ਰੱਖ ਲੈਣੇ। ਰਕਸ਼ਾ ਆ ਗਿਆ ਭਾਈ ਨੂੰ ਬਿਸਮਿਲ੍ਲਾ ਪੜੋ ਲਿਆ। ਕਿਹੜੀ ਬਿਸਮਿਲ੍ਲਾ? ਪਹਿਲਾਂ ਮਾਮਾ ਗੱਲ ਤਾਂ ਪੂਰੀ ਕਰ ਲੈ। ਬਿਸਮਿਲ੍ਲਾ, ਖਾਲੀ ਥੈਲੇ ਚਾਹੀਦੇ ਆ, ਤੂੰ ਰਕਸ਼ਾ ਲੱਦਣ ਡਿਆ। ਨਹੀਂ ਖਾਲੀ ਨਹੀਂ ਭਰੇ ਲਈ ਜਾਣੀ, ਉੱਥੇ ਖਾਲੀ ਕਰਨੇ ਜਾ ਕੇ। ਭਾਈ ਨਾ ਜੋ, ਉਹ ਮੇਰੀ ਗੱਲ ਸੁਣ, ਉਹ ਜੁਮੂ ਏ, ਮੈਂ ਤੇਰੇ ਸੱਚੀ ਮੁੱਚੀ ਚਪੇੜਾ ਮਾਰਨ ਲੱਗ ਪੈਣੀਆਂ ਵਾ, ਤੂੰ ਮਜ਼ਾਕ ਸਮਝਣ ਡਿਆ। ਉਹ ਭਾਈ ਮੈਂ ਪੈਸੇ ਦੇਣੇ ਤੇ ਚਪੇੜਾਂ ਵਾਲੀ ਕਿਹੜੀ ਉਹ ਗੱਲ? ਪੈਸੇ ਤੂੰ ਉਹ ਦੇਣੇ ਜਿਹੜੇ ਬਣਦੇ ਆ। ਪਹਿਲਾਂ ਸਾਡੇ ਕੋਲ ਬੋਰੇ ਲਦਾਉਣ ਡਿਆ, ਮੈਂ ਉੱਥੇ ਚੌਲ ਰੱਖੀਏ, ਆਟਾ ਰੱਖੀਏ, ਫਿਰ ਥੈਲੇ ਤੈਨੂੰ ਦਈਏ, ਫਿਰ ਝਾੜ ਕੇ ਵਿੱਚ ਪਾਈਏ। ਭਾਈ ਨਾ ਤੇਰਾ ਆਟਾ ਘਟਣਾ ਨਾ ਚੌਲ ਘਟਣੇ, ਜਿੱਥੇ ਤੁਸੀਂ ਲੁੱਦਣੇ ਉੱਥੋਂ ਫੇਰ ਭਰ ਲੈਣੇ। ਮਿੱਟੀ ਨਾ ਸਾਡੀ ਘਟੇ, ਮਿੱਟੀ ਪੂਰੀ ਹੋਣੀ ਚਾਹੀਦੀ। ਮੈਂ ਪੂਰਾ ਟੱਬਰ ਮਿੱਟੀ ਦੇ ਥੱਲੇ ਦੱਬ ਕੇ ਆਉਂਗਾ, ਉੱਤੇ ਦੁਆ ਕਰਕੇ ਆਉਂਗਾ ਤੁਹਾਡੇ ਲਈ, ਕਿਉਂਕਿ ਤੁਹਾਡਾ ਖਾਨਦਾਨ ਮਰਨ ਵਾਲਾ ਵਾ। ਤੁਹਾਨੂੰ ਥੈਲੇ ਚਾਹੀਦੇ, ਮਿੱਟੀ ਨਹੀਂ ਚਾਹੀਦੀ। ਤੁਸੀਂ ਰੋੜ ਮਰਨਾ ਸਾਰਿਆਂ ਨੇ। ਉਹ ਪਾਣੀ ਆ ਲੈਂਦੇ, ਕਿਉਂਕਿ ਅਕਲ ਬਹੁਤ ਆ ਤੁਹਾਨੂੰ। ਖਾਲੀ ਥੈਲੇ ਲੈਣ ਆ ਗਿਆ ਤੂੰ। ਖਾਲੀ ਨਹੀਂ ਭਾਈ ਨੂੰ ਭਰੇ ਖੜਨੇ, ਖਾਲੀ ਉੱਥੇ ਕਰਨੇ ਜਾ। ਓਏ ਉੱਥੇ ਜਾ ਕੇ ਵੀ ਖਾਲੀ ਕਰਨੇ, ਤੇ ਇੱਥੋਂ ਖਾਲੀ ਲੈ ਜਾ, ਉੱਥੋਂ ਕਿਸੇ ਦੁਕਾਨ ਤੋਂ ਲੈ ਜਾ, 400 500 ਲੈ ਜਾ ਚਾਹੀਦਾ। ਯਾ ਤੂੰ ਮਰਨਾ ਨਹੀਂ, ਅਗਰ ਪਿੰਡ ਵਾਲੇ ਬੰਦੇ ਰੁੜ ਗਏ, ਕੋਈ ਬੱਚਾ ਰੁੜ ਗਿਆ, ਉਹਨਾਂ ਦਾ ਕੌਣ ਜ਼ਿੰਮੇਦਾਰ ਹੈ? ਤੇਰੇ ਥੈਲਿਆਂ ਦੇ ਨਾਲ ਬੰਦੇ ਦੀ ਜਾਨ ਬਚਦੀ, ਹੋਰ ਕੀ ਚਾਹੀਦਾ? ਉਹ ਮੈਂ ਪਿੰਡ ਜੰਮਿਆ, ਤੁਹਾਡਾ ਮੇਰੇ ਵੱਲੋਂ ਸਾਰਾ ਹੀ ਮਰ ਜਾਏ, ਮੈਂ ਕਾਹਤੋਂ ਅਹਿਸਾਸ ਕਰਾਂ ਤੇਰਾ? ਯਾਰ ਤੇਰੀ ਮਿਹਰਬਾਨੀ ਆ, ਤੇਰੇ ਪੈਸੇ ਵੀ ਬਣ ਜਾਣੇ, ਮੇਰੇ ਬੰਦੇ ਬਚ ਜਾਣੇ। ਉੱਥੇ ਸਾਰੇ ਖਾਲੀ ਥੈਲੇ ਕਰ, ਉੱਥੇ ਮਿੱਟੀ ਭਰ ਕੇ ਨਹਿਰ ਤੇ ਰੱਖਣੇ। ਤੇਰੀ ਵੀ ਮਿਹਰਬਾਨੀ ਯਾਰ, ਐਵੇਂ ਇਦਾਂ ਦੀ ਗੱਲ ਕਰਕੇ ਦਿਮਾਗ ਨਾ ਖਰਾਬ ਕਰੋ। ਭਾਈ ਦੀਆਂ ਮੁੱਛਾਂ ਦੇਖਿਆ ਕਿੱਡੀਆਂ, ਤੇ ਹੱਥ ਵੀ ਓਡਾ ਹੀ ਭਾਰਾ ਵਾ ਉਹਦਾ। ਉਹ ਮੁੱਛਾਂ ਦੀ ਪੀਂਘ ਪਾਉਣੀ ਹੈ, ਮੈਨੂੰ ਕੋਈ ਟੈਨਸ਼ਨ ਨਹੀਂ ਉਹਦੀਆਂ ਮੁੱਛਾਂ ਦੀ ਭਾਜੀ। ਮੈਂ ਉਹਦੇ ਕੋਲੋਂ ਚਪੇੜ ਮਰਵਾ ਦੇ ਨਾ, ਤੇਰੇ ਟੈਲ ਵਰਗਾ ਮੂੰਹ ਹੋ ਜਾਣਾ ਤੇਰਾ। ਭਾਜੀ ਬਿਸਮਿਲ੍ਲਾ ਲਿਆਓ ਭਾਈ ਨੇ, ਲਿਆਓ ਭਾਜੀ ਬਿਸਮਿਲ੍ਲਾ ਹੈ। ਚੱਲ ਨਿਕਲ ਬਾਹਰ ਇਥੋਂ, ਚੱਲ ਦੌੜ। ਕਾਕਾ ਪਰੇ ਹੋਏ ਤੇ ਥੈਲੇ। ਉਹ ਕਾਕਾ ਪਰੇ ਹੋ, ਤੂੰ ਪਿਓ ਦੀ ਦਾਸ਼ ਲੈਣ ਵਾਲੀ ਆ। ਬਿਸਮਿਲ੍ਲਾ, ਇਹ ਕਿੱਥੇ ਦੀ? ਚੱਲ ਦੌੜ ਜਾ ਇੱਥੋਂ। ਓ ਯਾਰ ਤੇਰੀ ਮਿਹਰਬਾਨੀ ਭਾਈ, ਤੂੰ ਤੇ ਗੁੱਸਾ ਕਰਨ ਆ, ਪੈਸੇ ਦੇਣੇ ਆ। ਇੱਧਰ ਆ, ਇੱਧਰ ਆ। ਇਹਨੂੰ ਇਦਾਂ ਦਾ ਧੱਕਾ ਮਾਰ ਕੇ ਇਹਨੂੰ ਫੁੱਟਬਾਲ ਆ, ਕੋਈ ਦੂਰ ਜਾਵੇ। ਹੈਲੋ, ਉਹ ਨਹੀਂ ਆ ਰਹੇ ਆ ਬੰਦੇ, ਆ ਰਹੇ ਬੰਦੇ ਤੁਹਾਨੂੰ ਦੱਬਣ ਆ ਰਹੇ ਆ। ਮੈਂ ਰਕਸ਼ੇ ਤੇ 4-5 ਬੰਦੇ ਤੁਹਾਡਾ ਪੂਰਾ ਪਿੰਡ ਦੱਬਣ ਆ ਰਹੇ ਸੀ। ਥੈਲੇ ਵਧਾ ਲਈਏ, ਥੈਲੇ ਲੈ, ਥੈਲੇ ਹੋਰ ਵੱਧ ਮੈਂ ਕੋਣਾ ਇੱਥੋਂ ਤੂੰ ਵੱਧ ਜਾ, ਥੈਲੇ ਵਧਾਉਂਦਾ ਫਿਰਦਾ। ਆ ਗਏ ਲਿਆਓ ਜੀ ਭਾਜੀ ਬਿਸਮਿਲ੍ਲਾ ਕਰੋ। ਲਿਆਓ ਚੁੱਕ ਕੇ ਬਾਹਰ ਸਿੱਟ ਗਿਆ। ਲਿਆਓ ਜੀ ਭਾਈ, ਚੁੱਕ ਨੂੰ। ਉਹ ਭਾਜੀ ਕਿੱਧਰ ਕਾਕਾ? ਚੱਲ ਦੌੜ। ਓ ਯਾਰ ਪੈਸੇ ਨਹੀਂ ਦੇਣੇ ਤੈਨੂੰ। ਨਹੀਂ ਮੈਂ ਨਹੀਂ ਲੈਣੇ ਪੈਸੇ, ਇਦਾਂ ਦੇ ਨੈਸ਼ ਪੈਸੇ ਤੇਰੇ। ਯਾਰ ਅੱਲਾ ਵਾਸਤੇ ਰੱਖਣੇ। ਮੈਂ ਅੱਲਾ ਵਾਸਤੇ ਵੀ ਨਹੀਂ ਕਰਨਾ, ਜਾ ਜਾਨ ਛੱਡ ਦੇ ਮੇਰੀ। ਉੱਥੇ ਨਹਿਰ ਟੁੱਟੀ, ਬੰਦੇ ਡੀਕਣ ਦੇ, ਤੁਹਾਡੀ ਮਿਹਰਬਾਨੀ। ਓਏ ਉੱਥੇ ਤੇਰੇ ਪਿਓ ਦੀ ਲੱਤ ਵੀ ਟੁੱਟੀ ਹੋਵੇ, ਬੰਦੇ ਡੀਕੀ ਜਾਣ, ਮੈਂ ਨਹੀਂ ਆਉਣਾ। ਤੁਹਾਡੇ ਪੈਸੇ ਵੀ ਬਣ ਜਾਣੇ ਆ, ਬੋਰੀਆਂ ਵੀ ਬਣ ਜਾਣੀਆਂ। ਚੱਲ ਜਾ ਤੂੰ।